ਵਾਰੀ ਮੈਂ ਆਪਣੇ ਬੰਦੇ ਨੂੰ ਆਖਿਆ ਮੇਰੇ ਨਾਲ ਨਾ ਲੜਿਆ ਕਰ, ਮੇਰੇ ਨਾਲ ਨਾ ਲੜਿਆ ਕਰ, ਕਿਉਂਕਿ ਜਦੋਂ ਤੂੰ ਲੜਨਾ ਨਾ ਮੇਰਾ ਬੀਪੀ ਲੋ ਹੋ ਜਾਂਦਾ, ਰੰਗ ਮੇਰਾ ਪੀਲਾ, ਦੰਦਲ ਪੈ ਜਾਂਦੀ ਹੈ ਮੈਨੂੰ, ਮੈਂ ਬਿਮਾਰ ਹੋ ਜਾਂਦੀ ਹਾਂ, ਜਿਸਮ ਮੇਰਾ ਭਰ 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 ਕੰਬਣ ਲੱਗ ਪੈਂਦਾ ਹੈ, ਦਿਲ ਮੇਰਾ ਕਾਉਂ ਮਾਉਂ ਕਾਉਂ ਮਾਉਂ ਕਾਉਂ ਮਾਉਂ ਕਰਦਾ। ਹੁਣ ਬੁੱਢੀ ਬਿਮਾਰ ਪਈ ਚੰਗੀ ਲੱਗਦੀ, ਘਰ ਦੇ ਕੰਮ ਕੌਣ ਕਰੇ? ਅੱਗੋਂ ਭਲਾ ਕੀ ਆਂਦਾ ਮੈਨੂੰ? ਆਂਦਾ ਬੇਗਮ ਮੈਂ ਤੈਨੂੰ ਕੀ ਦੱਸਾਂ, ਜੇ ਮੈਂ ਤੇਰੇ ਨਾਲ ਨਾ ਲੜਾਂ ਤੇ ਮੈਂ ਬਿਮਾਰ ਹੋ ਜਾਣਾ, ਫਿਰ ਦੱਸ ਮੈਂ ਕਿਵੇਂ ਕਮਾਈਆਂ ਕਰਾਂ, ਮੈਂ ਕਿਵੇਂ ਘਰ ਚਲਾਵਾਂ? ਬਿਮਾਰ ਪਿਆ ਰਵਾਂ ਘਰ, ਤੇ ਮੈਨੂੰ ਦਿਨ 'ਚ 2 ਵਾਰੀ ਲੜ ਲੈਂਦੇ ਆ ਕਰ। ਹੁਣ ਦੱਸੋ ਇੰਝ ਦੇ ਬੰਦੇ ਤੁਸੀਂ ਵੇਖੇ ਨੇ ਕਿਤੇ, ਜਿਹੜੇ ਨਾ ਲੜਿਆ ਬਿਮਾਰ ਹੋ ਜਾਂਦੇ ਨੇ? ਕੀ ਕਰਾਂ ਮੈਂ, ਕੀ ਕਰਾਂ? ਫਿਰ ਸਾਰੇ ਆਂਦੇ ਨੇ ਬਾਜੀ ਜੱਟੀ ਬੜਾ ਬੋਲਦੀ ਹੈ, ਜੱਟੀ ਬੜਾ ਬੋਲਦੀ ਹੈ, ਬੜਾ ਲੜਦੀ ਹੈ। ਤੁਹਾਨੂੰ ਕੀ ਪਤਾ ਬੋਲਨੀਆਂ ਕਿ ਸਤੀ ਪਈਆਂ, ਨੱਕੋ ਨੱਕ ਹੋਈ ਪਈਆਂ। ਭਾਬੀ ਮੈਂ ਆਪਣੇ ਭਰਾ ਦੀ ਇਕਲੌਤੀ ਭੈਣ ਆ, ਤੁਹਾਨੂੰ ਪਤਾ ਹੀ ਤੁਹਾਡੀ ਇਕਲੌਤੀ ਨੰਦ, ਤੇ ਭਾਈ ਮੇਰੇ ਨਾਲ ਬਹੁਤ ਪਿਆਰ ਕਰਦਾ ਹੈ। ਰਾਤ ਨੂੰ ਆਫਿਸ 'ਚ ਆਉਂਦਾ ਇੰਨੇ ਸਮੋਸੇ ਪਕੌੜੀਆਂ ਚੌਕਲੇਟਾਂ ਹੋਰ ਕੀ ਕੁਛ ਲੈ ਕੇ ਆਉਂਦਾ, ਤੇ ਸਵੇਰ ਜਾਣ ਲੱਗਿਆ ਮੇਰੇ ਸਾਈਡ ਟੇਬਲ ਤੇ 500 ਰੁਪਏ ਰੱਖ ਕੇ ਜਾਂਦਾ। ਬਹੁਤ ਪਿਆਰ ਕਰਦਾ, ਜੇ ਕੋਈ ਵਿੱਚ ਨਾ ਆ ਜਾਵੇ ਤੇ ਨਾਲੇ ਮੈਂ ਉਮੀਦ ਕਰਨੀ ਹਾਂ ਉਹਨਾਂ ਦੇ ਪਿਆਰ 'ਚ ਕੋਈ ਕਮੀ ਨਹੀਂ ਆਏਗੀ। ਆਉਂਦੇ ਨਾ ਬੁੱਢੀਆਂ ਤੋਂ ਬਾਅਦ ਬਦਲ ਜਾਂਦੇ ਨੇ। ਤੁਸੀਂ ਕੀ ਭਾਬੀ ਟਾਈਮੋ ਟਾਈਮ ਦਰਵਾਜ਼ਾ ਬੰਦ ਕਰ ਲਿਆ? ਮੈਂ ਘੜੀ ਲੰਮੇ ਪੈਣਾ ਸੀ, ਭਾਈ ਮੈਨੂੰ ਕਦੀ ਨਹੀਂ ਰੋਕਿਆ, ਕਹਿੰਦਾ ਮੇਰੇ ਕਮਰੇ ਦਾ ਏਸੀ ਜ਼ਿਆਦਾ ਕੂਲਿੰਗ ਕਰਦਾ, ਤੂੰ ਜਦੋਂ ਮਰਜ਼ੀ ਉੱਥੇ ਜਾ ਕੇ ਸੌਂ ਜਿਆ ਕਰ। ਤੇ ਮੈਂ ਸੌਣ ਲੱਗੀ ਤੁਸੀਂ ਟਾਈਮੋ ਟਾਈਮ ਹੀ ਕੁੰਡੀਆਂ ਲਾ ਲਈਆਂ, ਜੇ ਭਾਈ ਨੂੰ ਤੇ ਆ ਲੈਣ ਦਿੰਦੇ। ਭਾਬੀ ਮੈਂ ਲਿਪਸਟਿਕ ਲੈ ਲਾਂ, ਕਿੱਡਾ ਸੋਹਣਾ ਰੰਗ ਹੈ ਮੇਰੇ ਨੂੰ, ਵੈਸੇ ਵੀ ਡਾਰਕ ਕਲਰ ਮੇਰੇ ਰੰਗ ਤੇ ਬੜੇ ਭਾਪਦੇ ਨੇ। ਭਾਈ ਨੇ ਮੈਨੂੰ ਕਦੀ ਨਹੀਂ ਸੀ ਰੋਕਿਆ, ਕਹਿੰਦਾ ਸੀ ਮੇਰੇ ਕਮਰੇ 'ਚ ਜਿਹੜੀ ਚੀਜ਼ ਹੈ ਉਹ ਤੇਰਾ ਪੂਰਾ ਹੱਕ ਹੈ, ਤੂੰ ਬਗੈਰ ਪੁੱਛੇ ਲੈ ਜਾ ਕਰ। ਮੈਂ ਤਾਂ ਫਿਰ ਤੁਹਾਡੇ ਕੋਲ ਪੁੱਛਣ ਡਈ ਹਾਂ, ਹੋਰ ਕੀ। ਤੁਸੀਂ ਭਾਬੀ ਹਨੀਮੂਨ 'ਤੇ ਕਿੱਦਣ ਜਾਣਾ? ਭਾਈ ਕਹਿ ਰਿਹਾ ਸੀ ਪਲਾਨ ਬਣਾਉਣਾ ਹੈ। ਭਾਈ ਨੇ ਕਿਹਾ ਸੀ ਤੂੰ ਵੀ ਨਾਲ ਚੱਲੀ ਸਾਡੇ ਹਨੀਮੂਨ 'ਤੇ। ਉਹ ਕਹਿੰਦੇ ਤੈਨੂੰ ਮੈਂ ਕਦੀ ਨਹੀਂ ਕਿਤੇ ਛੱਡ ਕੇ ਜਾ ਸਕਦਾ ਇਕੱਲਿਆਂ, ਤੂੰ ਵੀ ਨਾਲ ਸੈਰ ਕਰੀ, ਇੰਜੋਏ ਕਰੀ। ਉਹਨਾਂ ਮੈਨੂੰ ਬੜਾ ਵੈਸੇ ਵੀ ਸੈਰ ਕਰਾਈ ਹੈ, ਖਾਣ ਪੀਣ ਦਾ ਖਿਆਲ ਹਰ ਚੀਜ਼ ਦਾ। ਹੁਣ ਜੇ ਤੈਨੂੰ ਨਾ ਪੀੜ ਕਲੰਜ ਦੀ ਪੈ ਜਾਏ ਤੇ ਨਹੀਂ ਕੁਛ ਨਹੀਂ ਕਹਿਣ ਦੀ। ਮੈਂ ਕਿਹਾ ਮੇਰਾ ਭਰਾ ਮੇਰੇ ਨਾਲ ਬਹੁਤ ਪਿਆਰ ਕਰਦਾ, ਮੇਰੀ ਭਰਜਾਈ ਵੀ ਕਰੇਗੀ। ਭਾਬੀ ਕਿੱਥੇ ਚੱਲੇ? ਬਾਹਰ ਖਾਣਾ ਖਾਣ? ਮੈਂ ਤਿਆਰ ਹੋ ਕੇ ਆਈ ਬਸ 2 ਮਿੰਟ 'ਚ। ਹਾਂਜੀ ਉਹ ਮੈਨੂੰ ਭਾਈ ਨੇ ਕਿਹਾ ਸੀ ਤੂੰ ਹਰ ਜਗ੍ਹਾ ਸਾਡੇ ਨਾਲ ਜਾਣਾ ਕਰਨਾ, ਅੱਗੇ ਵੀ ਹਰ ਜਗ੍ਹਾ 'ਤੇ ਖਾਣੇ ਛਾਣੇ ਤੇ ਨਾਲ ਹੀ ਮੈਨੂੰ ਖੜਦੇ ਸੀ। ਇਹ ਮੂੰਹ ਕਿਵੇਂ ਬਾਂਦਰੀਆਂ ਵਰਗਾ ਬਣਾਉਂਦੀ ਪਈ। ਖਾ ਲੈ ਚੁੱਪ ਕਰਕੇ, ਮਾਮੀ ਨੇ ਟਿੰਡੇ ਪਕਾਏ ਨੇ ਤੇ ਮੇਰਾ ਕਾਹਦਾ ਕਸੂਰ ਹੈ? ਇੱਥੇ ਨਾਨਕਿਆਂ ਦੇ ਘਰ ਲੈਣ ਕੀ ਆਏ ਸੀ ਤੁਸੀਂ? ਇਹ ਤੁਹਾਡੇ ਪਿਓ ਦਾ ਘਰ ਹੈ ਜਿੱਥੇ ਤੁਹਾਨੂੰ 버ਗਰ ਸ਼ਵਾਰਮੇ ਤੇ ਪੀਜ਼ੇ ਲੱਭ ਜਾਣਗੇ। ਪਿਓ ਤੇ ਤੁਹਾਡੇ ਚੋਚਲੇ ਪੂਰੇ ਕਰਦਾ ਹੈ, ਹੁਣ ਇਹਨਾਂ ਨੇ ਤੇ ਨਹੀਂ ਕਰਨੇ ਆ ਜਿਹੜੇ ਟਿੰਡੇ ਪੱਕੇ ਨੇ। ਖਾਓ, ਮੈਂ ਕੀ ਕਰਾਂ? ਮਾਮੀ ਨੇ ਜੋਤ ਖਾਣਾ ਉਹੀ ਖਾਣਾ ਪੈਣਾ। ਪਿਓ ਨੂੰ ਫੋਨ ਕਰਾਂ? ਕੀ ਕਹਿ ਕੇ ਆਈ ਸੀ ਮੈਂ ਕਹਿ ਕੇ ਆਈ ਸੀ ਨਾ ਮੈਂ 2 ਮਹੀਨੇ ਕੱਢਣੇ ਨੇ, ਹਲੇ ਮੈਨੂੰ ਹਫਤਾ ਨਹੀਂ ਹੋਇਆ, ਮੈਂ ਕਿਹੜੇ ਮੂੰਹ ਨਾਲ ਫੋਨ ਕਰਾਂ? ਤੂੰ ਤਾਂ ਮੈਨੂੰ ਜ਼ਲੀਲ ਕੀਤਾ, ਚੁੱਪ ਕਰ ਜਾ। ਲੱਗੇ ਨੇ ਮੈਨੂੰ ਜ਼ਲੀਲ ਕਰਾਉਣ, ਪਤਾ ਨਹੀਂ ਉਹਨੇ ਕੀ ਆਖਣਾ। ਚੁੱਪ ਬੋਲੀ ਨਾ, ਜੇ ਪਿਓ ਪੁੱਛੇ ਨਾ ਆਖੀ ਅਸੀਂ ਤਾਂ ਬੜੇ ਰਾਜ਼ੀ ਹਾਂ। ਹਾਂਜੀ अस्सलाम वालेकुम। नहीं वैसे ही ਕੀਤਾ ਸੀ। ਕੀ ਹੋ ਗਿਆ? ਤੁਸੀਂ ਤਾਂ ਮੈਨੂੰ ਲੱਗਦਾ ਪਿਆ ਸੁਖੀ ਬਹੁਤ ਹੋ ਸਾਡੇ ਬਗੈਰ। ਜੇ ਮੈਂ ਫੋਨ ਕਰ ਲਿਆ ਤਾਂ ਅੱਗੋਂ ਪੁੱਛਦੇ ਪਏ ਹੋ ਕਿ ਕਾਹਦੇ ਲਈ ਫੋਨ ਕੀਤਾ? ਨਿਆਣੇ ਬੜੇ ਰਾਜ਼ੀ ਨੇ, ਲੈ ਅਸੀਂ ਕੱਲ ਪਾਰਕ ਗਏ ਆ। ਨਹੀਂ ਅਸਲ ਦੇ ਵਿੱਚ ਬੱਚੇ ਤੁਹਾਨੂੰ ਯਾਦ ਕਰਦੇ ਪਏ ਸੀ, ਮੈਂ ਤਾਂ ਫੋਨ ਕੀਤਾ ਸੀ ਕਿ ਸਾਨੂੰ ਲੈਣ ਆ ਜਾਓ। ਏਡੇ ਜਲਦੀ ਦਾ ਕੀ ਮਤਲਬ ਹੈ? ਮੈਂ ਕਿਹੜੀਆਂ ਤੁਹਾਨੂੰ ਤੜੀਆਂ ਲਾ ਕੇ ਗਈਆਂ? ਲੈ ਮੈਂ ਕਹਿੰਨੀ ਕੱਲ ਚਾਵਲ ਪੱਕੇ ਨੇ, ਅੱਜ ਕੋਫਤੇ ਪੱਕੇ ਨੇ, ਅੱਜ ਹੁਣੇ ਅਸੀਂ ਬੋਤਲ ਪੀ ਕੇ ਬੈਠੇ, ਆਈਸਕ੍ਰੀਮ ਖਾਧੀ। ਲੈ ਅਸੀਂ ਸੁਖੀ ਆ। ਉਹ ਤੇ ਮੈਂ ਤੁਹਾਡੇ ਵਾਸਤੇ ਕਿਹਾ ਸੀ ਕਿ ਤੁਸੀਂ ਜਿਹੜੇ ਉਹ ਘਰ ਹਸ਼ਰ ਨਸ਼ਰ ਕੀੜੇ ਪਾਏ ਹੋਣੇ ਨੇ ਤੇ ਚਲੋ ਮੈਂ ਚਲੀ ਜਾਵਾਂ, ਟਾਈਮ ਸਿਰ ਕੰਮ ਕੁਮ ਕਰ ਲਾਂਗੀ। ਹੋਰ ਐਸੀ ਕੋਈ ਗੱਲ ਨਹੀਂ ਹੈਗੀ ਕਿ ਮੈਂ ਇੱਥੇ ਦੁਖੀ ਬੈਠੀ ਹਾਂ। ਮੈਂ ਆਪਣੇ ਮਾਂ ਪਿਓ ਦੇ ਘਰ ਬੈਠੀ ਤਾਂ ਮੈਂ ਬੜੀ ਸੁਖੀ ਹਾਂ। ਮੇਰੀ ਭਰਜਾਈ ਦਿਨ ਰਾਤ ਮੇਰੀ ਖਿਦਮਤ ਕਰਨ ਡਈ। ਨਹੀਂ ਜਨਾਬ ਨਹੀਂ, ਐਸੀ ਕੋਈ ਵੀ ਭਰਜਾਈ ਮੇਰੀ ਤੇ ਐਡੀ ਵੱਡੀ ਮੀਸਣੀ ਆ। ਮੈਂ ਕਹਿੰਨੀ ਆ ਮੇਰੇ ਭਰਾ ਨੂੰ ਉਹਨੇ ਬਿਲਕੁਲ ਮੁੱਠ 'ਚ ਉਹਨੇ ਕੀਤਾ ਹੋਇਆ। ਜਦੋਂ ਤੱਕ ਭਰਾ ਮੈਂ ਕਹਿੰਨੀ ਆ ਵਿਆਹ ਹੀ ਨਹੀਂ ਨਾ ਹੁੰਦੇ ਉਦੋਂ ਤੱਕ ਹੀ ਭੈਣਾਂ ਦਾ ਸਾਥ ਦਿੰਦੇ ਨੇ, ਜਾਂ ਹੀ ਬੁੱਢੀਆਂ ਆ ਜਾਂਦੀਆਂ ਨੇ ਤੇ ਆਪਣੇ ਪਤੰਗੇ ਚੜਾ ਲੈਂਦੀਆਂ ਨੇ। ਮੈਂ ਕਹਿੰਨੀ ਜੇ 2 ਮਿੰਟ ਮੈਂ ਬਹਿ ਹੀ ਗਈਆਂ ਗੱਲ ਕਰਨ ਵਾਸਤੇ ਤੇ ਕਿਹੜਾ ਮੈਂ ਗੁਨਾਹ ਕਰ ਲਿਆ? ਮਜਾਲ ਹੈ ਡਰਾਮੇਬਾਜ਼ੀਆਂ ਸ਼ੁਰੂ। ਜੇ ਉਹ ਆ ਕੇ ਮੇਰੇ ਕੋਲ ਬਹਿ ਜੇ, ਪਹਿਲੀ ਗੱਲ ਤਾਂ ਦੀ ਬੇਗਮ ਨੂੰ ਹਜ਼ਮ ਹੀ ਨਹੀਂ ਆ ਕੇ ਬਹਿ ਗਿਆ। ਬਸ ਇਹੀ ਕਹਿੰਨੀ ਆ ਨਾ ਮੈਂ, ਭਰਾ ਸ਼ਾਦੀ ਤੋਂ ਪਹਿਲੀ ਭਰਾ ਹੁੰਦੇ ਨੇ, ਬਾਅਦ 'ਚ ਸਿਰਫ ਬੁੱਢੀਆਂ ਜੋਗੀ ਰਹਿ ਜਾਂਦੇ ਨੇ, ਆਪਣੇ ਨਿਆਣੇ ਫੈਮਲੀਆਂ ਜੋਗੇ ਰਹਿ ਜਾਂਦੇ ਨੇ। ਫਿਰ ਕਿੱਥੇ ਭੈਣਾਂ ਵਿਚਾਰੀਆਂ ਸਾਲਾਂ 6 ਮਹੀਨੇ ਪਿੱਛੋਂ ਆਉਂਦੀਆਂ ਨੇ, ਉਹਨਾਂ ਨੂੰ ਹੀ ਨਹੀਂ ਟਾਈਮ ਮਿਲਦਾ। ਤੇ ਜੇ ਕੋਈ ਰੋ ਧੋ ਕੇ ਜੋੜਾ ਲੈ ਦੇਣ, 4 ਆਨੇ ਦੇ ਦੇਣ, ਤੇ ਉਹਨਾਂ ਦੀਆਂ ਬੁੱਢੀਆਂ ਨੇ ਨਹੀਂ ਬਰਦਾਸ਼ਤ ਹੁੰਦਾ। ਬੁੱਢੀਆਂ ਤੇ ਮੈਂ ਕਹਿੰਨੀ ਐਵੇਂ ਹਕੂਮਤ ਕਰਦੀਆਂ ਨੇ ਜਿਵੇਂ ਇਹਨਾਂ ਦੀ ਮਲਕੀਅਤ ਹੈ। ਇਹਨਾਂ ਨੇ ਬੰਦਿਆਂ ਨੂੰ ਵਿਆਹ 'ਚ ਨਹੀਂ, ਇਹਨਾਂ ਨੇ ਮਲਕੀਅਤ 'ਚ ਲੈ ਲਿਆ, ਖਰੀਦ ਲਿਆ। ਤੇ ਭੈਣਾਂ ਕਿਤੇ ਇਸ ਘਰ 'ਚ ਜੰਮੀਆਂ ਪਲੀਆਂ ਹੀ ਨਹੀਂ ਹੈ, ਤੇ ਭੈਣਾਂ ਦਾ ਹੱਕ ਹੀ ਨਹੀਂ ਹੈ ਕਿ ਭਰਾਵਾਂ ਨੂੰ ਕੁਝ ਕਹਿ ਦੇਣ। ਐਡੀ ਵੱਡੀ ਜ਼ਿਆਦਤੀ, ਉਹ ਵੀ ਭੈਣਾਂ ਨਾਲ, ਸਿਰਫ ਕਿੰਨੀ ਵਜ੍ਹਾ ਤੋਂ? ਭਰਜਾਈਆਂ ਦੀ ਵਜ੍ਹਾ ਤੋਂ। ਇਸ ਵਾਸਤੇ ਕਹਿੰਦੇ ਨੇ ਖਾਨਦਾਨੀ ਬੁੜੀਆਂ ਲੈ ਕੇ ਆਓ ਆਪਣੇ ਭਰਾਵਾਂ ਵਾਸਤੇ। ਭੈਣੇ ਮੈਂ ਤੇ ਤੈਨੂੰ ਫੋਨ ਕੀਤਾ ਕਿ ਬਿਲਕੁਲ ਅੰਮੀ ਦੇ ਘਰ ਨਾ ਵੀ ਛੁੱਟੀਆਂ ਗੁਜ਼ਾਰਨ। ਮੈਂ ਕੱਲ ਦੀ ਆ ਤੇ ਗਈਆਂ ਨਿਆਣੇ ਲੈ ਕੇ, ਨਹੀਂ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਮੇਰੇ ਬੰਦੇ ਦਾ ਘਰ ਤੇ ਮੇਰੇ ਲਈ ਜੰਨਤ ਏ। ਹੋਣਾ ਕੀ ਸੀ? ਇਹ ਭਰਜਾਈ ਨੇ ਤੇ ਮੂੰਹ ਸਜਾਇਆ, ਨਿਆਣਿਆਂ ਨੂੰ ਬੋਲਣ ਵੀ ਨਹੀਂ ਦਿੰਦੀ। ਭਰਾ ਵੀ ਅੱਖਾਂ ਕੱਢਦਾ ਕਿ ਵੀ ਇਹਨਾਂ ਨੂੰ ਲੈ ਕੇ ਕਮਰੇ 'ਚ ਬਹਿ ਜਾਓ, ਮੈਂ ਥੱਕਿਆ ਟੁੱਟਿਆ ਆਇਆ ਵਾਂ।